अस्सलाम वालेकुम, सत श्री अकाल, प्रणाम दोस्तों। असी अज पहुंचे हैं ਚੱਕ नंबर 99 GB नांग बटाला जड़ा वाले विच ये पिंड पैंदा है जी। इत्थे अपना सरदार अवतार सिंह गिल होना दे जिहड़े बाओ अजदाद सी उन्हां दे वडके सी वो इस पिंड 'च रहिंदे सीगे। इस पिंड 'चों उठ के गए आ ते असीं तुहानूं पिंड दिखाना आ ते पिंड दे बारे लोकां तो पुछना आ भी इत्थे पहले किहड़े-किहड़े लोग रहिंदे सी, हुण इत्थे किहड़ियां बरादरियां बैठियां जी। साडे नाल जुड़े रहियो जी। मेरा नाम राणा मुहम्मद रमजान शाफी, मैं 58 ਚੱਕ ਦਾ ਰਹਿਣ ਵਾਲਾ ਵਾਂ। 58 ਚੱਕ 99 ਨੰਗ ਬਲਾਲੇ ਦੇ ਲਾਗੇ ਇੱਕ ਪਿੰਡ ਵਾ ਤੇ ਇਹ ਤਹਿਸੀਲ ਜੜ੍ਹਾਂਵਾਲੇ ਤੇ ਜ਼ਿਲ੍ਹਾ ਫੈਸਲਾਬਾਦ ਦਾ ਇਹ ਇਲਾਕਾ। ਤੇ ਸਰਦਾਰ ਅਵਤਾਰ ਸਿੰਘ ਹੁਣਾਂ ਨੇ ਜਿਸ ਤਰਫੋਂ ਦੱਸਿਆ ਸੀ ਇਹ ਰੁੜਕੇ ਦੀ ਤਰਫੋਂ ਇਹ ਰਸਤਾ ਆ ਰਿਹਾ ਤੇ ਇਹ ਰਸਤਾ ਜਾ ਰਿਹਾ ਵਾ 99 ਨੰਗ ਬਲਾਲੇ ਨੂੰ। ਅਸੀਂ 99 ਨੰਗ ਬਲਾਲੇ ਦੇ ਬਿਲਕੁਲ ਨਾਲ ਹੀ ਖੜੇ ਆ ਤੇ ਇਹ ਉਹ ਬਾਹਰ ਵਾਲਾ ਬਾਜ਼ਾਰ ਆ ਜਿੱਥੇ ਸਰਦਾਰ ਹੁਣਾਂ ਦੇ ਘਰ ਸੀ। ਲਿਹਾਜ਼ਾ ਤਾਂ ਆਓ ਤੇ ਤੁਹਾਨੂੰ ਅਸੀਂ ਸਰਦਾਰ ਹੁਣਾਂ ਦੇ ਉਹ ਘਰਾਂ ਦੀ ਡਾਇਰੈਕਸ਼ਨ ਤੇ ਲੋਕੇਸ਼ਨ ਜਿਹੜੀ ਆ ਉਹ ਦੱਸਦੇ ਆ ਤੇ ਸਰਦਾਰ ਹੁਣੀ ਯਕੀਨਨ ਇੱਥੇ ਬੜੀ ਨਾ ਖੁਸ਼ੀ ਤੇ ਰਾਹਤ ਮਹਿਸੂਸ ਕਰਨਗੇ ਆਪਣੇ ਪੁਰਖਿਆਂ ਦਾ ਪਿੰਡ ਦੇਖ ਕੇ ਤੇ ਉਹਨਾਂ ਦੀਆਂ ਇੱਥੇ ਜੜ੍ਹਾਂ ਦੇਖ ਕੇ ਉਹਨਾਂ ਨੂੰ ਯਕੀਨਨ ਖੁਸ਼ੀ ਮਹਿਸੂਸ ਹੋਵੇਗੀ। ਤੇ ਆਓ ਜੀ ਅਸੀਂ ਤੁਹਾਨੂੰ ਪਿੰਡ ਦੀ ਸੈਰ ਕਰਾਉਂਦੇ ਹਾਂ। बचपन खेड के गुजारिया अज भी मैं जानदा वा यार मेरे सुच्चे सी आपे असी निके निके प्यार डाढ़े उच्चे मुड़ के आईया ने असी कुट कुट जफियां पाईया ने। ਚੱਕ ਨੰਬਰ 99 ਗਾਹਬੇ ਨਹੰਗ ਬਡਾਲਾ ਜਿਸ ਨੂੰ ਸਨਾਰ ਬਡਾਲਾ ਵੀ ਕਹਿੰਦੇ ਆ। ਇਹ ਚੱਕ ਤਹਿਸੀਲ ਜੜ੍ਹਾਂਵਾਲਾ ਜ਼ਿਲ੍ਹਾ ਫੈਸਲਾਬਾਦ ਲਾਇਲਪੁਰ ਵਿੱਚ ਪੈਂਦਾ ਹੈ। ਅੰਗਰੇਜ਼ ਨੇ ਜਦੋਂ 12 ਆਬਾਦ ਕੀਤੀਆਂ ਤਾਂ ਇਸ ਇਲਾਕੇ ਨੂੰ ਸਣੀਬਾਰ ਦਾ ਨਾਂ ਦਿੱਤਾ ਗਿਆ ਔਰ ਫਿਰ 1947 ਦੀ ਵੰਡ ਤੋਂ ਬਾਅਦ ਜਿਸ ਤਰ੍ਹਾਂ ਲਹਿੰਦੇ ਪੰਜਾਬ ਚੋਂ ਸਰਦਾਰ ਉੱਠ ਕੇ ਚੜ੍ਹਦੇ ਪੰਜਾਬ ਵਿੱਚ ਗਏ ਤਾਂ ਇਸ ਪਿੰਡ ਦੇ ਵਿੱਚੋਂ ਵੀ ਇੱਕ ਬੜੀ ਗਿਣਤੀ ਦੇ ਵਿੱਚ ਸਰਦਾਰ ਚੜ੍ਹਦੇ ਪੰਜਾਬ ਦੇ ਵਿੱਚ ਆਪਣਾ ਜਾ ਕੇ ਉਹਨਾਂ ਨੇ ਡੇਰੇ ਲਾਏ। ਅੱਜ ਦੀ ਗੱਲ ਕਰੀਏ ਤਾਂ ਅਵਤਾਰ ਸਿੰਘ ਗਿੱਲ ਹੋਣਾ ਦੇ ਦਾਦਾ ਜੀ ਸਰਦਾਰ ਦਲੀਪ ਸਿੰਘ ਗਿੱਲ, ਇਹ ਪਿੰਡ ਉਹਨਾਂ ਦਾ ਹੈ। ਸਰਦਾਰ ਦਲੀਪ ਸਿੰਘ ਗਿੱਲ ਹੋਣੀ ਦੋ ਭਾਈ ਸੀਗੇ। ਦੂਸਰੇ ਭਰਾ ਦਾ ਨਾਮ ਕਰਮ ਸਿੰਘ ਸੀਗਾ। ਇਹਨਾਂ ਦੇ ਵਾਲਦ ਦਾ ਨਾਮ ਪੋਲੋ ਸਿੰਘ ਸੀ। ਕਰਮ ਸਿੰਘ ਨੇ ਵਿਆਹ ਨਹੀਂ ਸੀ ਕਰਾਇਆ। ਫੁੱਟਬਾਲ ਦਾ ਬਹੁਤ ਅੱਛਾ ਪਲੇਅਰ ਸੀ। ਲੌਂਗ ਜੰਪ ਦੇ ਵਿੱਚ ਵੀ ਉਹਦਾ ਇੱਕ ਆਪਣਾ ਨਾਮ ਸੀ। ਦਲੀਪ ਸਿੰਘ ਹੁਣਾਂ ਦੇ 3 ਬੇਟੇ ਸੀ ਤਾਂ ਇੱਕ ਬੇਟੀ ਸੀ। ਪਹਿਲੇ ਮੁੰਡੇ ਦਾ ਨਾਮ ਸੋਹਣ ਸਿੰਘ ਗਿੱਲ ਸੀ, ਦੂਸਰੇ ਮੁੰਡੇ ਦਾ ਨਾਮ ਸੰਤੋਖ ਸਿੰਘ ਗਿੱਲ ਸੀ, ਤੀਜੇ ਮੁੰਡੇ ਦਾ ਨਾਮ ਬਿੱਕਰ ਸਿੰਘ ਗਿੱਲ ਸੀ। ਸੋਹਣ ਸਿੰਘ ਗਿੱਲ ਦੀ ਉਮਰ ਉਸ ਵਕਤ 17 ਸਾਲ ਸੀ ਤੇ ਉਹਨਾਂ ਦਾ ਇੱਕ ਬੇਟਾ ਸੀ, 3 ਬੇਟੀਆਂ ਸੀ। ਬੇਟੇ ਦਾ ਨਾਮ ਅਵਤਾਰ ਸਿੰਘ ਗਿੱਲ ਹੈ ਜੋ ਕਿ ਕੈਨੇਡਾ ਵਿੱਚ ਰਹਿੰਦੇ ਨੇ। ਦਲੀਪ ਸਿੰਘ ਹੁਣਾਂ ਦੇ ਦੂਜੇ ਮੁੰਡੇ ਸੰਤੋਖ ਸਿੰਘ ਗਿੱਲ ਹੁਣੀ ਜੋ ਕਿ ਇੰਡੀਆ ਵਿੱਚ ਹੀ ਰਹਿੰਦੇ ਆ। ਉਹਨਾਂ ਦਾ ਇੱਕ ਮੁੰਡਾ ਤੇ ਇੱਕ ਕੁੜੀ ਆ। ਗੁਰਜੀਤ ਸਿੰਘ ਗਿੱਲ ਇਹ ਇੰਡੀਆ ਵਿੱਚ ਹੀ ਰਹਿੰਦੇ ਨੇ ਤੇ ਇਹਨਾਂ ਦੀ ਜਿਹੜੀ ਬੇਟੀ ਆ ਉਹ ਕੈਨੇਡਾ ਵਿੱਚ ਰਹਿੰਦੀ ਹੈ। ਦਲੀਪ ਸਿੰਘ ਹੁਣਾਂ ਦੇ ਤੀਸਰੇ ਮੁੰਡੇ ਬਿੱਕਰ ਸਿੰਘ, ਉਹਨਾਂ ਦੇ 2 ਮੁੰਡੇ ਤੇ 2 ਕੁੜੀਆਂ ਨੇ। ਪਹਿਲੇ ਮੁੰਡੇ ਦਾ ਨਾਮ ਸੁਖਵੀਰ ਸਿੰਘ ਗਿੱਲ ਹੈ, ਦੂਸਰੇ ਮੁੰਡੇ ਦਾ ਨਾਮ ਰਣਜੀਤ ਸਿੰਘ ਗਿੱਲ ਹੈ। ਅਵਤਾਰ ਸਿੰਘ ਗਿੱਲ ਹੁਣੀ ਉਹਨਾਂ ਦਾ ਇੱਕ ਮੁੰਡਾ ਤੇ 2 ਕੁੜੀਆਂ ਆ। ਮੁੰਡੇ ਦਾ ਨਾਮ ਸੁਖਵੰਤ ਸਿੰਘ ਗਿੱਲ ਹੈ। ਪਿੰਡ ਵਿੱਚ ਹੋਰ ਵੀ ਘਰ ਹੈਗੇ ਆ ਮਗਰ ਗਿੱਲ ਫੈਮਿਲੀ ਦੇ ਘਰ ਇੱਕੋ ਹੀ ਸਾਈਡ ਤੇ ਸੀਗੇ। ਤੇ ਛੱਪੜ ਹੁੰਦਾ ਸੀ, ਬਿਲਕੁਲ ਖਾਲੀ ਸੀ ਉਦੋਂ। ਹਾਂ ਬਿਲਕੁਲ ਖਾਲੀ। ਅੱਛਾ, ਇੱਥੇ ਛੱਪੜ ਹੁੰਦਾ ਸੀਗਾ। ਹੌਲੀ ਹੌਲੀ ਇਹ ਹੌਲੀ ਹੌਲੀ ਲੋਕਾਂ ਨੇ ਬੜ ਲਈ ਜਗ੍ਹਾ ਹੈ। ਠੀਕ ਹੋ ਗਿਆ। ਬਾਬਾ ਜੀ ਇਹ ਕਿਹੜਾ ਏਰੀਆ? ਇਹ ਖਾਲੀ ਸੀ ਨਾ ਇਲਾਕੇ ਦੀ ਜਗ੍ਹਾ। ਇਹ ਖਾਲੀ ਸੀ ਉਦੋਂ ਜਗ੍ਹਾ ਹੈ, ਕੋਈ ਸ਼ੈ ਨਹੀਂ ਸੀ। ਬਾਅਦ ਦੀ ਨਵੀਂ ਆਬਾਦੀ ਹੋਈ ਹੈ। ਛੱਪੜ ਬਹੁਤ ਬੜਾ ਸੀ ਇੱਥੇ। ਅੱਛਾ, ਤੇ ਬਾਕੀ ਆਬਾਦੀ ਹੋਈ। ਇਹ ਇੱਥੇ ਛੱਪੜ ਸੀਗਾ। ਇੱਥੇ ਛੱਪੜੀ ਸੀ ਆ ਜਗ੍ਹਾ। ਇਹ ਜਗ੍ਹਾ ਛੱਪੜ ਸੀ ਜੀ। ਮਤਲਬ ਇਹ ਗੇਟ ਦੇਖੋ ਪੁਰਾਣਾ ਲੱਗਾ ਸੀ ਬਾਕੀ ਇੱਧਰ
ਅੱਛਾ ਇਹ ਆਬਾਦੀ ਹੈਗੀ ਸੀਗੀ, ਉਹ ਨਹੀਂ ਹੈਗੀ ਸੀ, ਇਹ ਵੀ ਥੋੜੀ ਸੀ। ਇਹ ਵੀ ਥੋੜੀ ਸੀ ਵੇਲੀ ਵੇਲੀ ਹੋਣੀ, ਆਪਣਾ ਉਹ ਬਣਾਇਆ। ਜਿਹੜਾ ਬਾਬਾ ਨਹੀਂ ਕਹਿੰਦਾ ਹੁਣ ਨਵਾਜ਼ ਬਣਿਆ ਅੱਛਾ ਅੱਛਾ, ਤੇ ਉਹਨੇ ਮਹੱਤਾ ਬਣਿਆ ਸੀ, ਉਹਨੇ ਗੇਟ ਬਣਾ ਕੇ ਲਾਇਆ। ਆਪ ਬਣਾ ਕੇ ਲਾਇਆ ਸੀਗਾ। ਅੱਛਾ ਜਿਹੜੀ ਪੁਰਾਣੀ ਚੀਜ਼ ਮੈਂ ਤੁਹਾਨੂੰ ਦੱਸੂਗਾ, ਪੁਰਾਣੀ ਉਹਨਾਂ ਦੀ ਠੀਕ ਆ ਠੀਕ। ਇਹ ਉਹਨਾਂ ਦਾ ਜਿੱਥੇ ਆਪਾਂ ਜਾਣਾ ਹੈ। ਆਹ ਗਲੀ ਇਹਨਾਂ ਨੂੰ ਐਂ ਨੂੰ ਨਿਕਲਦੀ ਸੀ ਬਾਹਰ। ਸਰਦਾਰ ਅਵਤਾਰ ਸਿੰਘ ਗਿੱਲ ਹੋਣਾ ਦੇ ਜਿਹੜੇ ਵਡਕੇ ਸੀ ਉਹ ਇਸ ਗਲੀ 'ਚ ਇੱਥੇ ਰਹਿੰਦੇ ਸੀ। ਨਹੀਂ ਅੱਗੇ ਆ, ਅੱਗੇ ਆ ਹਾਂ ਇਸ ਗਲੀ ਤੋਂ ਅੱਗੇ ਜਾ ਇਹ ਜੀ ਗਲੀ ਹੈ, ਏਰੀਆ ਉਹਨਾਂ ਦਾ ਹੁੰਦਾ ਸੀ, ਉਹ ਪੁਰਾਣੇ ਘਰ ਇੱਥੇ ਹੁੰਦੇ ਸੀ। ਇਹ ਨਿੱਕੀਆਂ ਨਿੱਕੀਆਂ ਗਲੀਆਂ ਜੀ, ਜਦੋਂ ਉਹ ਇੱਥੇ ਸੀ ਉਦੋਂ ਆਹ ਗਲੀ ਹੈ ਇਹ ਉਦੋਂ ਹੈ ਨਹੀਂ ਸੀਗੀ। ਉਹਨਾਂ ਦੇ ਸੀ ਉਦੋਂ ਕੀ ਸੀ? ਉਹ ਮਕਾਨ ਹੀ ਸੀ ਸਾਰੇ ਹੀ। ਉਦੋਂ ਮਕਾਨ ਹੀ ਸੀਗੇ, ਆਹ ਗਲੀਆਂ ਵੰਡ ਬਾਅਦ ਚ ਬੜੀ ਬਣੀਆਂ ਫੇ ਹੈ। ਵੰਡ ਬੜੀ ਹੈ ਜਦੋਂ ਮੁਸਲਮਾਨ ਨੇ ਕੀਤੇ ਸੀ ਇਹ। ਹਾਂ ਅੱਛਾ ਅੱਛਾ, ਪਹਿਲੇ ਨਹੀਂ ਸੀਗੀਆਂ, ਪਹਿਲੇ ਹੈ ਨਹੀਂ ਸੀਗਾ। ਇਲਾਕਾ ਜਗ੍ਹਾ ਹੋਈ ਆ, ਹਾਂ ਜਗ੍ਹਾ ਹੋਈ ਆ। ਠੀਕ। ਇਹ ਬਾਹਰਲੀ ਗਲੀ ਆ ਜੀ ਜਿਹੜੀ ਕਹਿੰਦੇ ਸੀਗੇ ਸਰਦਾਰ ਹੁਣੀ। ਆਹ ਮਕਾਨਾਂ ਦੀ ਬੈਕ ਸਾਈਡ ਕਿਹੜੀ? ਇੱਥੇ ਸ਼ੁਰੂ ਐਸ ਗੇਟ ਤੋਂ ਸ਼ੁਰੂ ਹੁੰਦੇ, ਲਾਲ ਰੰਗ ਵਾਲੇ ਗੇਟ ਹਾਂਜੀ ਤੋਂ ਹਾਂਜੀ ਇੱਥੋਂ ਘਰ ਸ਼ੁਰੂ ਹੁੰਦੇ ਉਹਨਾਂ ਦੇ। ਜੀ ਅੱਛਾ ਉਹ ਦੀਵਾਰ ਹਲੜੋਂ ਦੀ ਖੜੀ ਉਹ ਜਿਹੜੀ ਆ। ਉਹ ਅੱਗੇ ਹਾਂਜੀ ਆਹ ਮਕਾਨ ਫਿਰ ਗਾਹ ਜਾ ਰਿਹਾ। ਹਾਂ ਦੀਵਾਰ ਤੋਂ ਦਿਖਾਣਾ ਜੀ, ਲੇਕਿਨ ਉਹ ਬਾਹਰੋਂ ਤਾਲਾ ਲੱਗਾ ਆ। ਇਹ ਦੀਵਾਰ ਕਹਿੰਦੇ ਹਲੇ ਉਸ ਵਕਤ ਉਦੋਂ ਦੀ ਖੜੀ ਆ। ਇਹ ਆਹ ਵੇਖੋ ਜੀ ਚੱਕੀ ਲੱਗੀ ਆ ਮੇਰੇ ਖਿਆਲ ਇੱਥੇ। ਇਹ ਬਿਲਡਿੰਗ ਪੁਰਾਣੀ ਆ, ਇਹ ਉਸੇ ਵਕਤ ਦੀ ਕਹਿੰਦੇ ਹੈਗੀ ਆ, ਉਦਾਂ ਹੀ ਖੜੀ ਆ। ਅੱਛਾ ਇਹ ਬਾਬਾ ਜੀ ਉਹਨਾਂ ਦੇ ਜਾਨੀ ਇਹ ਉਹਨਾਂ ਦਾ ਤੁਹਾਡੇ ਬਾਜ਼ਾਰ ਨਾਲ ਆ ਜੀ। ਗੱਲ ਕਰਾਈ ਆ, ਤੇ ਇਹ ਉਹਨਾਂ ਦਾ ਬਾਜ਼ਾਰ ਸੀ। ਹਾਂਜੀ ਇੱਥੇ ਜਾਨੀ ਘਰ ਸ਼ੁਰੂ ਹੁੰਦੇ, ਇੱਥੋਂ ਅੱਗੇ ਉਹ ਅੱਗੇ ਤੱਕ ਜਾਂਦੇ ਸੀ, ਨਹੀਂ ਉਹ ਛੱਡ ਗਿਆ। ਉੱਥੇ ਤੱਕ ਨਹੀਂ ਸੀ। ਨਹੀਂ ਇਹ ਨਹੀਂ ਸੀ ਆਹ ਸਾਰਾ ਮਹੱਲਾ ਜੀ ਉਹਨਾਂ ਦਾ ਹਾਲ ਆ ਸਾਰਾ ਮਹੱਲਾ ਉਹਨਾਂ ਦਾ ਹੀ ਸੀ। ਨਹੀਂ ਹਾਂ ਹਾਂ ਆਹ ਨਹੀਂ ਸੀ ਸਾਰਾ ਹੀ ਤੋੜ ਤੱਕ ਅੱਛਾ ਇੱਥੇ ਸੀ ਸੁਣਾਇਆ ਮੋਤੀ ਤੇ ਨਹੀਂ ਲਾਈ ਸੀ। ਅੱਛਾ ਰਹਿੰਦੇ ਸੀਗੇ, ਠੀਕ ਆ। ਦਰਅਸਲ ਉਹਨਾਂ ਦਾ ਆ ਹੀ ਘਰ ਸੀ। ਆ ਅੱਗੇ ਆਣ ਵੀ ਆਣਾ ਵੀ ਕਿੱਧਰ ਨੂੰ? ਆ ਇੱਧਰ। ਇਹ ਆ ਵੀ ਉਧਰ ਹੀ ਉਹਨਾਂ ਦੇ ਸੀਗੇ। ਹਾਂਜੀ, ਹਾਂਜੀ। ਅੱਛਾ ਆ ਜਿਹੜੇ ਮਕਾਨ ਬਣੇ ਆ ਹਾਂਜੀ ਇਹ ਵੀ ਉਹਨਾਂ ਦੇ ਸੀਗੇ। ਹਾਂਜੀ ਹਾਂਜੀ। ਇਹ ਆ ਜੀ ਸਰਦਾਰ ਅੱਗੇ ਤੱਕ ਅਵਤਾਰ ਜਾ- ਸਿੰਘ ਗਿੱਲ ਹੋਣਾ ਦਾ ਅੱਗੇ ਤੱਕ ਜਾਣੀ ਉਹ ਅੱਗੇ ਤੱਕ ਜਿਹੜਾ ਇਹਨਾਂ ਦਾ ਪਿੰਡ ਬਹੁਤ ਸੋਹਣਾ ਆ, ਪਿੰਡ ਬਹੁਤ ਸਾਫ਼ ਸੁਥਰਾ ਆ। ਦੇਖੋ ਬਾਜ਼ਾਰ ਕਿੱਡੇ ਕਿੱਡੇ ਸੋਹਣੇ ਬਣੇ ਹੋਏ ਆ, ਕਿਕਰਾਂ ਦੀ ਲੱਗੀਆਂ, ਖੁੱਲੇ ਬਾਜ਼ਾਰ ਆ। ਬਾਬਾ ਜੀ ਗਾਫੇ ਦੇ ਬਾਜ਼ਾਰ ਬਹੁਤ ਖੁੱਲੇ ਹੁੰਦੇ ਆ ਆ ਨਾ। 90 ਫੁੱਟ ਆ ਬਾਜ਼ਾਰ ਸੀਗਾ। 90 ਫੁੱਟ ਬਾਜ਼ਾਰ ਸੀਗਾ ਆ ਜੀ। 15 ਫੁੱਟ ਦੋ ਪਾਸੇ ਤੇ ਅੱਛਾ ਅੱਛਾ, ਆ ਵੀ ਘਰ ਉਹਨਾਂ ਦੇ ਸੀਗੇ। ਆ ਸਾਰੇ ਘਰ ਆ ਉੱਥੇ ਤੱਕ ਉਹਨਾਂ ਦੇ ਸੀ। ਲਓ ਜੀ ਸਰਦਾਰ ਅਵਤਾਰ ਸਿੰਘ ਗਿੱਲ ਹੋਣਾ ਦੇ ਘਰਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਇਹ ਪਿੱਛੋਂ ਸ਼ੁਰੂ ਹੋ ਕੇ ਅਸੀਂ ਜਿੱਧਰ ਜਿੱਧਰ ਜਾ ਰਹੇ ਹਾਂ, ਇਹ ਉਹਨਾਂ ਦੇ ਘਰ ਸੀਗੇ, ਦੱਸਦੇ ਬਜ਼ੁਰਗ। ਇਹ ਪੁਰਾਣੇ ਬਜ਼ੁਰਗ ਆ ਜੀ, ਇੱਥੇ ਮਤਲਬ ਇਹ ਰਹਿੰਦੇ ਰਹੇ ਆ, ਪਹਿਲੇ ਵੀ ਆਉਂਦੇ ਹੁੰਦੇ ਸੀ ਨਾਨਕੇ ਇਹਨਾਂ ਦੇ, ਇਸੇ ਪਿੰਡ ਹੁੰਦੇ ਸੀਗੇ। ਇਹ ਵੀ ਘਰ ਉਹਨਾਂ ਦੇ ਸੀਗੇ। ਇਹ ਜੀ ਘਰ ਉਹਨਾਂ ਦੇ। ਇੱਥੋਂ ਬਸ ਮੁੱਕ ਗਈ। ਅੱਛਾ ਆ ਆਖਰੀ ਘਰ ਸੀ ਹੈ। ਇੱਥੋਂ ਤੱਕ ਉਹ ਸੀ। ਆ ਮਾਸ਼ਾਅੱਲਾ ਜਿਨ੍ਹਾਂ ਦੇ ਲਿਖਿਆ ਆ। ਇਹ ਇੱਥੋਂ ਅੱਗੇ ਇੱਧਰ ਨੂੰ ਫਿਰ ਸ਼ੁਰੂ ਹੁੰਦੇ ਆ। ਹਾਂਜੀ ਇੱਕ ਵਾਰੀ ਫੇਰ ਦੱਸ ਦਿਆਂ ਜੀ ਕਿ ਇਹ ਘਰ ਆਖਰੀ ਸੀ, ਤੇ ਇਸ ਤੋਂ ਬਾਅਦ ਫਿਰ ਇਹ ਮੈਂ ਤੁਹਾਨੂੰ ਉੱਥੋਂ ਤੋਂ ਪੂਰਾ ਵਿਊ ਦਿਖਾਣਾ ਆ। ਇਹ ਜਾ ਕੇ ਉਹ ਅੱਗੇ ਤੱਕ ਉਹ ਨਿੰਮ ਜਿਹੜੀ ਆ ਉੱਥੇ ਤੱਕ ਇਹਨਾਂ ਦੇ ਘਰ ਆ। ਅਸੀਂ ਦਲੀਪ ਸਿੰਘ ਦਾ ਕਿਹੜਾ? ਅੱਗੇ ਨੂੰ ਹੋ ਦਲੀਪ ਸਿੰਘ ਦਾ ਘਰ ਸੀ। ਹਾਂਜੀ ਅੱਛਾ ਇਹ ਮੋਚੀਆਂ ਦੇ ਘਰ ਸ਼ੁਰੂ ਹੋ ਜਾਂਦੇ ਸੀ। ਇਹ ਆ ਜਿਹੜੇ ਇਹਨਾਂ ਨੂੰ ਛੱਡ ਲਓ ਤੁਸੀਂ। ਅੱਛਾ ਇਹ ਕਾਸ਼ਤਕਾਰ ਨਹੀਂ ਸੀ। ਅੱਛਾ ਕਾਸ਼ਤਕਾਰ ਨਹੀਂ ਸੀ, ਠੀਕ ਹੈ। ਛੋਟੀਆਂ ਬਣਾ ਲਈਆਂ ਸੀ। ਗੈਰ ਕਾਸ਼ਤਕਾਰ। ਅੱਛਾ ਆਹ ਜਿੱਥੇ ਬੰਦੇ ਬੈਠੇ ਨਾ ਹਾਂਜੀ ਹਾਂਜੀ, ਉਹ ਪਾਸੇ ਮੋਚੀਆਂ ਦੇ ਮੇਰੇ ਨਾਮ ਤੇ ਆ। ਤੁਹਾਡੇ ਨਾਨਕਿਆਂ ਦੇ ਆਹ ਸੀ ਘਰ ਆ ਉਹ ਜਿਹੜਾ ਗੇਟ ਲੱਗਾ। ਉਹ ਉੱਚਾ ਜਿਹਾ। ਆਹ ਦਲੀਪ ਸਿੰਘ ਦਾ ਘਰ ਸੀ। ਅੱਛਾ ਇਹ ਦਲੀਪ ਸਿੰਘ ਦਾ ਘਰ ਸੀਗਾ। ਪੱਕਾ ਪਤਾ ਤੁਹਾਨੂੰ? ਹਾਂ ਪੱਕਾ ਉਹਦਾ ਮਰਬਾ ਇੱਥੇ ਆਇਆ ਮੈਨੂੰ ਸਾਰਾ। ਅੱਛਾ ਇਹ ਜਿਹੜਾ ਵੱਡਾ ਗੇਟ ਲੱਗਾ ਇਹ ਉਹ ਆਹ ਪਰਲਾ ਉਹ ਛੋਟਾ? ਹੋਰ ਪਹਿਲੇ ਥੋੜੇ ਜਿਹਾ ਅੱਛਾ ਅੱਛਾ ਹੋਰ ਅੱਛਾ ਜੀ ਇਹ ਘਰ ਸੀ ਸਰਦਾਰ ਦਲੀਪ ਸਿੰਘ ਹੁਣਾਂ ਦਾ। ਹਾਂ। ਇੱਥੋਂ ਸ਼ੁਰੂ ਹੁੰਦਾ ਆ। ਉਹ ਬਾਬਾ ਜੀ ਹੁਣਾਂ ਦੇ ਦੱਸਣ ਦੇ ਮੁਤਾਬਕ ਕੋਈ ਸੀਗਾ ਨਾ ਸੇ ਬਣ ਗਈ ਆ ਹੁਣ। ਆਪੇ ਹੁਣ ਜਿੰਨੇ ਜਿੰਨੇ ਜੀ ਹੋ ਗਏ ਫਿਰ ਵੰਡ ਹੋ ਗਏ। ਪਹਿਲੇ ਘਰ ਇੱਕੋ ਹੀ ਸੀ ਦੱਸਦੇ। ਇਹ ਜੀ ਦਲੀਪ ਸਿੰਘ ਹੁਣਾਂ ਦਾ ਘਰ। ਲੱਗਾ ਸੀ ਨਾ ਇੱਥੇ। ਅੱਛਾ ਇੱਥੇ ਗੇਟ ਲੱਗਾ ਸੀ। ਅੱਛਾ ਇੱਥੇ ਗੇਟ ਲੱਗਾ। ਆਹ ਸੀ ਘਰ ਮੇਰੇ ਨਾਮ ਤੇ ਆਲਾ ਮੋਚੀਆਂ ਦਾ ਤਾਲੋ ਤਾਲੋ ਹੁਣ ਸੈਲੀ ਹੈ। ਤਾਲੋ ਸੈਲੀ ਹੱਸੀ। ਆ ਉਹਨਾਂ ਦਾ ਘਰ ਆ ਜੀ ਇਹ। ਹਾਂ। ਹਾਂਜੀ
ਇਹ ਬਾਬਾ ਜੀ ਬੈਠਕ ਦੀ ਗੱਲ ਕਰਦੇ ਆ हाँ जी ਇਹ ਸਾਰੀ ਉਹਨਾਂ ਦੀ हाँ सारी बात ਡਾਟ ਉਹਨਾਂ ਨੇ ਜਾਣੀ ਉਹਨਾਂ ਦੇ ਟਾਈਮ ਦੇ ਹੀ ਆ ये तस्वीर उसके डालते ਅੱਛਾ ਵਾਹ ਜੀ ਵਾਹ ਤਸਵੀਰਾਂ ਲੱਗੀਆਂ ਸੀ ਉਦੋਂ हाँ जी ਆ ਵੀ ਪੁਰਾਣਾ ਹੀ ਆ ਨਾ नहीं ये भी ना आ कंध पुरानी आ जी आ जिस तक तक ਅੱਛਾ आते नवी बनी ਇਹ ਬਾਬਾ ਜੀ ਜਗ੍ਹਾ ਕਿਹੜੀ ਆ ये छालो लंबरदार से ओदा मकान है ਸ਼ਾਲੋ लंबरदार ਲੰਬੜਦਾਰ ਉਹਦਾ ਉੱਥੇ ਮਕਾਨ ਪੱਠਾ ਬਣਾ ਬੈਕ ਸਾਈਡ ਦੇ ਨਾ ਮਕਾਨਾਂ ਦੇ ਇੱਥੇ ਮਕਾਨ ਸ਼ੁਰੂ ਕੀਤੇ ਆ ਉਹਦੀ ਹਵੇਲੀ ਸੀ ਅੱਛਾ ਇੱਕ ਮਿੰਟ ਹਵੇਲੀ ਵੀ ਦਿਖਾਣੇ ਆ ਇਹ ਘਰ ਸੀ ਉਹਦਾ ਹਾਂ ਇਹ ਅੱਜ ਵੀ ਉਸੇ ਹਾਲਤ ਚ ਆ, ਇਹਨੂੰ ਕੋਈ ਨਹੀਂ ਛੇੜਿਆ ਕਿਸੇ ਨੇ ਇਹ ਵਿੱਚੋਂ ਸਾਰਾ ਢੇੜ ਭਰਿਆ ਹੋ ਗਿਆ ਫਰੰਟ ਉਹੀ ਆ ਹਾਂ ਜੀ ਫਰੰਟ ਆ ਉੱਥੋਂ ਇੱਥੇ ਹੁਣ ਕੌਣ ਰਹਿੰਦਾ ਆ ਇਸ ਜੱਟ ਦਾ ਜੱਟ ਰਹਿੰਦੇ ਆ ਅੰਮ੍ਰਿਤਸਰ ਦੇ ਅੰਬਰਸਰੀਏ ਜੱਟ ਰਹਿੰਦੇ ਹਾਂ ਜੀ ਜੀ। ਹਵੇਲੀ ਕਿੱਥੇ ਆਹ ਸੀ ਹਵੇਲੀ ਸੀ ਸਾਰੀ ਇਹ ਆ ਜਿਹੜੀ ਜਗ੍ਹਾ ਸਾਹਮਣੇ ਹਵੇਲੀ ਸੀਗੀ ਅੱਛਾ ਇਹ ਹਵੇਲੀ ਸੀ ਸ਼ਾਲੋ ਲੰਬੜਦਾਰ ਦੀ ਆ ਜਿੰਨਾ ਗੇਟ ਹੈ ਨਾ ਜੀ ਥੱਲੇ ਹਾਂ ਹਾਂ ਇਹ ਲੱਕੜ ਦਾ ਗੇਟ ਵੀ ਉਹਨਾਂ ਦਾ ਹੱਲੇ ਇਹ ਹਜੇ ਉਹਨਾਂ ਦਾ ਗੇਟ ਆ ਹਜੇ ਉਹਨਾਂ ਦਾ। ਵਾਹ ਮਤਲਬ ਉਹੀ ਲੱਗਾ ਆ ਉਹਨਾਂ ਦੇ ਦੋ ਬੇਟੇ ਸੀ ਤਸਵੀਰਾਂ ਸੀ ਦੋਈ ਪਾਸੇ ਇਹ ਆ ਦੇਖੋ ਜੀ ਇਹ ਤਸਵੀਰਾਂ ਲੱਗੀਆਂ ਹਜੇ ਤਸਵੀਰਾਂ ਬਣਾਈਆਂ ਸੀ ਆ ਦੇਖੋ ਕਿੱਡਾ ਕਲਾਕਾਰੀ ਆ ਇਹ ਉਧਰ ਵੀ ਸੀਗੀ ਉਹ ਜਾਇਆ ਹੋ ਉਧਰਲੀ ਸਾਈਡ ਵਾਲੀ ਕਹਿੰਦੇ ਜ਼ਾਇਆ ਹੋ ਗਈ ਆ ਇਹ ਹਲੇ ਹੈਗੀ ਆ ਇੱਟਾਂ ਦੇ ਨਾਲ ਹੀ ਬਣਾਈ ਦੀ ਬਾਕੀ ਆ ਗੁਰਮੁਖੀ ਲਿਖੀ ਆ ਜੀ ਨਿਸ਼ਾਨੀਆਂ ਤਾਂ ਹਲੇ ਪੂਰੀਆਂ ਹੈਗੀਆਂ ਇੱਥੇ ਵਾਹ ਜੀ ਵਾਹ ਆਹ ਦਰਵਾਜ਼ਾ ਵੀ ਜਿਹੜਾ ਜੀ ਇਹਦੇ ਨਾਲ ਦਾ ਮਕਾਨ ਹੈ ਇਸ ਇਲਾਕੇ ਚ ਇਹਦੇ ਨਾਲ ਦਾ ਮਕਾਨ ਬਾਬਾ ਜੀ ਦੱਸਦੇ ਵੀ ਇਸ ਇਲਾਕੇ 'ਚ ਹੈ ਨਹੀਂ ਸੀ ਵਾਹ ਜੀ ਵਾਹ ਉਸ ਵਕਤ ਪਤਾ ਨਹੀਂ ਕਿੰਨਾ ਖਰਚਾ ਕਰਕੇ ਸਰਦਾਰਾਂ ਨੇ ਬਣਾਇਆ ਹੋਊਗਾ ਤਾਂ ਚਮਾਰ ਦੇ ਅਗਲਾ ਕਿਹਨੇ ਲਾਤੀ ਅੱਗ ਚਮਾਰ ਨੇ ਲਾਈ ਸੀ ਕੋਈ ਉਹ ਕਿਉਂ ਬਈ ਹਾਲੇ ਬਗੈਰ ਉਸਲਾ ਹੈ ਸਾਨੂੰ ਲੋ ਗਿਆ ਛੱਤਾਂ ਆ ਜਿਹੜਾ ਗੇਟ ਥੱਲੇ ਆ ਹਾਂ ਹਾਂ ਇੰਨਾ ਹੀ ਉੱਤੇ ਸੀ ਇੰਨਾ ਹੀ ਉੱਤੇ ਸੀ ਇੱਥੋਂ ਡਾਟ ਲਾ ਕੇ ਹਵੇਲੀ ਵੀ ਜਾਣੀ ਸੀ ਹੂੰ ਔਰ ਤਾਂ ਧਾਰਾਂ ਚੋਂ ਉੱਤੇ ਆਉਣ ਤੇ ਉੱਤੇ ਜਾਣ ਵਾਹ ਜੀ ਵਾਹ ਉਹ ਫਲੋਲੇ ਪੈ ਗਏ ਬਾਬਾ ਉਹ ਕੁਰਲੀ ਵੀ ਮੈਨੂੰ ਤਾਂ ਪੁਰਾਣੀ ਲੱਗਦੀ ਆ ਨਹੀਂ ਖੋਲੀ ਨਹੀਂ ਅੱਛਾ ਇਹ ਘਰ ਹੈਗਾ ਜੀ ਸਰਦਾਰ ਵਰਿਆਮ ਸਿੰਘ ਦਾ ਸਰਦਾਰ ਵਰਿਆਮ ਸਿੰਘ ਹਾਂਜੀ। ਦਾ, ਹਾਂਜੀ ਮਾਲਕ ਮਕਾਨ ਸਰਦਾਰ ਵਰਿਆਮ ਸਿੰਘ ਪਹਿਲੇ ਇਸ ਪਿੰਡ ਦਾ ਨਾਂ ਸੀ ਸੁੰਦਰ ਬਡਾਲਾ ਅੱਛਾ ਹਾਂਜੀ ਹੁਣ ਇਹਦਾ ਬਾਅਦ ਦੇ ਵਿੱਚ ਫਿਰ ਇਹਦਾ ਨਾਂ ਚੇਂਜ ਹੋ ਕੇ ਨਹੰਗ ਬਡਾਲਾ ਹੋਇਆ 99 ਗਾਬੇ ਪਹਿਲੇ ਇਸ ਪਿੰਡ ਦਾ ਨਾਂ ਸੁੰਦਰ ਬਡਾਲਾ ਸੀ ਉਹ ਪਾਲੀ ਸਾਈਡ ਤੇ ਜਿਹੜੀ ਦੀਵਾਰ ਦੇ ਵਿੱਚ ਆ ਹਾਲੇ ਵੀ ਉੱਥੇ ਲਿਖਿਆ ਉਸ ਪਿਲਰ ਦੇ ਵਿੱਚ ਹਾਂ 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 ਸੁੰਦਰ ਉਹਦੀ ਇੱਕ ਭਰਾ। ਬੇਟੀ ਸੀ ਉਹ ਕੈਨੇਡਾ ਚੋਂ ਆਈ ਅੱਛਾ ਆ ਕੇ ਉਹਨਾਂ ਨੇ ਆਪਣਾ ਵਿਜ਼ਿਟ ਕੀਤਾ ਫਿਰ ਦੁਬਾਰਾ ਵਾਪਸ ਨਹੀਂ ਹੋਇਆ ਦੁਬਾਰਾ ਨਹੀਂ ਆਈ ਹੈ ਹਾਂਜੀ ਦੁਬਾਰਾ ਨਹੀਂ ਆਈ ਉਹ ਉਹਨਾਂ ਨੇ ਆ ਕੇ ਦੇਖਿਆ ਆਪਣਾ ਘਰ ਹੂੰ ਇਹ ਮਾਸ਼ਾਅੱਲਾ ਕਾਫੀ ਵੱਡਾ ਹਾਤਾ ਸੀ ਇੱਥੇ ਸਰਦਾਰ ਸੀ ਬਾਜ਼ਾਰ ਨਾਲ ਲੱਗਦਾ ਹੈ ਹਾਂਜੀ ਪਾਲੇ ਸਰਦਾਰ ਬਜ਼ਾਰ ਨਾਲ ਹਾਂਜੀ ਲੱਗਦਾ। ਪਾਲੇ ਬਜ਼ਾਨਾ ਲੱਗਦਾ ਸੀ ਵਾਹ ਉਧਰ ਵੀ ਦਰਵਾਜ਼ੇ ਸੀ ਇੱਧਰ ਖੁੱਲਾ ਸੀ ਇਹ ਬਿਲਡਿੰਗ ਅੱਜ ਵੀ ਦੱਸਦੀ ਵੀ ਉਦੋਂ ਕਿਤੇ ਤਗੜੇ ਰੁਪਏ ਲਾ ਕੇ ਬਣਾਈ ਲੱਗਦੀ ਬੋੜੇ ਜੀ ਮਾਸ਼ਾਅੱਲਾ ਇਹ ਤੁਸੀਂ ਇਹ ਡਬਲ ਸਟੋਰੀ ਸੀ ਸਾਰੀ ਡਬਲ ਸਟੋਰੀ ਆ ਦੋ ਸਕਿਉਰਟੀ ਗਾਰਡ ਸੀ ਜਿਸ ਤਰ੍ਹਾਂ ਆ ਤੋੜ ਦਿੱਤਾ ਬੰਦਰ ਜਿਹੜਾ ਬਣਿਆ ਇਹਦੇ ਉੱਪਰ ਹੈਡ ਬਣਿਆ ਸੀ ਬੰਦੇ ਦਾ ਪੂਰਾ ਪ੍ਰੋਪਰ ਦੋ ਬੰਦਾ ਸੀ ਤੇ ਸੀੜੀਆਂ ਸੀ ਬਹਿਣ ਦੋ ਵਾਸਤੇ ਬੰਦਿਆਂ ਦੀ ਫੋਟੋ ਬਣਾਈਆਂ ਸਰ ਹਾਂਜੀ ਜਾਣੀ ਕਿ ਚੌਕੀਆਂ ਸੀ ਬਹਿਣ ਵਾਸਤੇ ਜਿਹੜੇ ਸਕਿਉਰਟੀ ਗਾਰਡ ਸੀ ਨਾ ਉਹਦੇ ਬਹਿਣ ਵਾਸਤੇ ਚੌਕੀਆਂ ਬਣੀਆਂ ਠੀਕ ਠੀਕ ਹਾਂ ਦੋ ਸੀ ਇੱਕ ਇੱਧਰ ਇੱਕ ਉੱਧਰ ਇੱਕ ਇਧਰਲੀ ਸਾਈਡ ਜ਼ਬਰਦਸਤ ਮੋਰਚੇ ਬਣੇ ਹੋਏ ਸੀਗੇ ਹਾਂਜੀ ਬਹੁਤ ਜ਼ਬਰਦਸਤ ਸੀਗਾ ਇਦਾਂ ਦਾ ਮਕਾਨ ਫਿਰ ਤਸਵੀਰ ਦੇਖਿਆ ਨਾਲ ਸਾਡਾ ਆਪਣੀ ਜਗ੍ਹਾ ਇਹਨਾਂ ਦਾ ਹੱਥ ਸੀ ਅੱਛਾ ਜੀ। ਇਹ ਜੱਟ ਬਰਾਦਰੀ ਸੀ ਜਿਹੜੇ ਇੱਥੇ ਆਏ ਆ ਇੱਥੋਂ ਉਹ ਬਕਾਇਦਾ ਜਿਹਨਾਂ ਦੇ ਇਹ ਰਹਿੰਦੇ ਸੀ ਸਰਦਾਰ ਭਰਾ ਹਾਂਜੀ, ਹਾਂਜੀ। ਉਹ ਇੱਥੇ ਉਹਨਾਂ ਦੇ ਸਾਰੇ ਵੱਡੇ ਯਾਰ ਪਰਿਵਾਰ ਇੱਥੇ ਦੇਖਣ ਵੀ ਆਉਂਦੇ ਮਿਲਦੇ ਵੀ ਰਹੇ ਆ ਮਿਲਦੇ ਵੀ ਰਹੇ ਹਾਂਜੀ। ਆ ਹਜੇ ਵੀ ਉਹ ਆਉਂਦੇ ਹੈਗੇ ਆ ਦੇਖ ਲਓ ਇੰਗਲੈਂਡ ਚਲੇ ਤੁਹਾਨੂੰ ਗਏ ਤਾਂ ਫਿਰ ਬੜਾ ਵਧੀਆ ਘਰ ਬਣਿਆ ਬਣਾਇਆ ਲੱਭ ਗਿਆ ਮੈਂ ਕਹਿੰਦਾ ਜੀ ਕਿਆ ਤਸਵੀਰ ਹਜੇ ਵੀ ਉਹ ਇੰਗਲੈਂਡ ਦਿਖਾ ਤੋਂ ਜਦੋਂ ਆਉਂਦੇ ਆ ਇੰਡੀਆ ਚ ਪੂਰੀ ਤਸਵੀਰ ਜਿਹੜਾ family ਜੇ ਆਹ ਵਾਲੇ। ਇਦਾਂ ਦਾ ਅਸੀਂ ਆਪ ਪਹਿਲੀ ਵਾਰੀ ਦੇਖਿਆ ਇੰਨਾ ਜ਼ਬਰਦਸਤ ਘਰ ਹਾਂਜੀ ਉਹ ਹਾਲੇ ਵੀ ਉਹ ਹਿੰਦੀ ਜੇ ਬੰਦਾ ਪੜ੍ਹ ਸਕਦਾ ਜਿਹੜਾ ਹਿੰਦੀ ਪੜ੍ਹਦਾ ਤਾਂ ਹਾਲੇ ਵੀ ਅਗਰ ਉਹਨੂੰ ਸਾਫ਼ ਕੀਤਾ ਇਹ ਜਾਵੇ ਤੇ ਗੁਰਮੁਖੀ ਲਿਖੀ ਹੋਈ ਆ ਹਾਂਜੀ ਇਹ ਸਾਫ਼ ਹਿੰਦੀ ਕੀਤੀ ਦੀ ਜਾਵੇ ਨਾ ਜੀ। ਗੁਰਮੁਖੀ ਆ ਗੁਰਮੁਖੀ ਇਹਨੂੰ ਪੰਜਾਬੀ ਕਹਿੰਦੇ ਗੁਰਮੁਖੀ ਪੰਜਾਬੀ आज उनके मकान पे दिख रही है ਹਾਂ ਬਸ ਹੁਣ ਨਾ ਅਸਲ ਮੇਟ ਮੁੱਟ ਗਈ ਆ ਇਹ ਨਹੀਂ ਪਤਾ ਲੱਗਣਾ ਹੁਣ नहीं पता लगे ਅੱਛਾ ਇਸ ਮਕਾਨ ਚ ਅਸਲ ਜਿਹੜੀ ਉਹਨਾਂ ਦੀ वो कोई ਇਬਾਦਤ जगह भी बिच बनी हुई थी ਠੀਕ ਆ ਠੀਕ आ गुरुद्वारा इधर नो ਅੱਛਾ ਇਹ ਜਗ੍ਹਾ ਸੀਗੀ ਹੈ किधर गए ਇਹ ਜਗ੍ਹਾ ਤੇ ਆ ਕੇ ਗੁਰਦੁਆਰਾ मुख जाऊंगा ਮੁੱਕ ਜਾਂਦਾ ਖਾਲੀ ਜਗ੍ਹਾ आ ਜੀ सारी खाली सोना जी ਅੱਛਾ थोड़े लगे ਅੱਛਾ ਇਹ ਗੁਰਦੁਆਰੇ ਦੀ ਜਗ੍ਹਾ ਹੀ ਹੁੰਦੀ ਸੀ ਖਾਲੀ आ मेरा है सना जी आगे मोर ना ਹਾਂ ਹਾਂ वो भी खाली सी ਉਹ ਵੀ ਖਾਲੀ ਇੱਥੇ ਬੋਰ ਸੀ ਬੜੀ ਤਕੜੀ ਬੋਰਡ ਸੀਗੀ ਹਾਂ ਸੋਗੇ ਤੇ ਬੜ ਸੋਗੀ ਠੀਕ ਆ ਸਾਰੀ ਖਾਲੀ ਸੀ ਉਹਨਾਂ ਦੀ ਠੀਕ ਹੋ ਗਿਆ ਬਾਬਾ ਜੀ ਠੀਕ ਹੋ ਗਿਆ ਇਹ ਸਾਰਾ ਏਰੀਆ ਜਿਹੜਾ ਜੀ ਉਧਰਲੀ ਸਾਈਡ ਤੋਂ ਲੈ ਕੇ ਇਧਰਲੀ ਸਾਈਡ ਤੱਕ ਇਹ ਗੁਰਦੁਆਰੇ ਦਾ ਏਰੀਆ ਸੀਗਾ ਤੇ ਆ ਅੱਗੇ ਜਿਹੜੀ ਗਲੀ ਆਣੀ ਆ ਨਾ ਜੀ ਇਹ ਗਲੀ ਜਿਹੜੀ ਆ ਨਾ ਜੀ ਇਹ ਆਪਣਾ ਗੁਰਦੁਆਰੇ ਦਾ ਐਂਡ ਆ ਅਸੀਂ ਸਕੂਲ ਬੱਚਿਆਂ ਦਾ ਨਾਲ ਆ ਜਿਹੜੇ ਆ ਬੱਚਿਆਂ ਦਾ ਸਕੂਲ ਸੀ ਉਹ ਅੱਗੇ ਇਹ ਗਲੀ ਜਿਹੜੀ ਸੀ ਨਾ ਸਕੂਲ ਹੀ ਹੈ ਇਹ ਗਲੀ ਸੀਗੀ ਇੱਥੇ ਐਂਡ ਹੁੰਦਾ ਸੀਗਾ ਹਾਂਜੀ ਆ ਹੁਣ ਵੀ ਸਕੂਲ ਹੀ ਆ ਠੀਕ ਆ ਹੁਣ ਵੀ ਸਕੂਲ ਨੰਬਰਦਾਰ ਖੁਸ਼ਹਾਲ ਸਿੰਘ ਜਿਹਨੂੰ ਸ਼ਾਲੂ ਵੀ ਕਹਿੰਦੇ ਨੇ ਉਹ ਬਹੁਤ ਤਗੜਾ ਬੰਦਾ ਸੀ
ਆਲੇ ਦੁਆਲੇ ਦੇ ਪਿੰਡਾਂ ਵਿੱਚ ਇੱਕ ਉਹਦਾ ਆਪਣਾ ਨਾਮ ਸੀ, ਉਹਦੀ ਮਸ਼ਹੂਰੀ ਸੀ। ਉਹਦਾ ਘਰ ਅੱਜ ਵੀ ਉਸੇ ਤਰ੍ਹਾਂ ਹੀ ਕਾਇਮ ਹੈ ਜਿਸ ਤਰ੍ਹਾਂ ਉਹ ਛੱਡ ਕੇ ਗਏ ਸੀ। ਦੂਸਰੇ ਲੰਬੜਦਾਰ ਦਾ ਨਾਮ ਦਲ ਸਿੰਘ ਲੰਬੜਦਾਰ ਹੈ। ਉਹਦਾ ਬੇਟਾ ਗੁਰਬਖਸ਼ ਸਿੰਘ ਗਿੱਲ। ਇਹਨਾਂ ਦਾ ਘਰ ਗਿੱਲ ਫੈਮਿਲੀ ਦੇ ਬਿਲਕੁਲ ਨਾਲ ਹੁੰਦਾ ਸੀ, ਉਹਨਾਂ ਦੇ ਸਾਹਮਣੇ ਸੀ। ਪੋਲੋ ਸਿੰਘ ਲਾਹੌਰ ਦੇ ਵਿੱਚ ਸੈਸ਼ਨ ਜੱਜ ਦੇ ਨਾਲ ਕੰਮ ਕਰਦਾ ਹੁੰਦਾ ਸੀ ਤੇ ਨਾਲ ਨਾਲ ਜ਼ਿਮੀਂਦਾਰਾਂ ਦਾ ਵੀ ਕੰਮ ਕਰਦਾ ਸੀ। ਅਲਬੇਲਾ, ਸਵਰਨ ਸਿੰਘ, ਕਰਤਾਰ ਸਿੰਘ ਇਹ ਵੀ ਗਿੱਲ ਫੈਮਿਲੀ ਦੇ ਵਿੱਚੋਂ ਸੀਗੇ। ਦਲੇਲ ਸਿੰਘ, ਇਹਨਾਂ ਦੇ 5 ਮੁੰਡੇ ਸੀ, ਇੰਦਰ ਸਿੰਘ, ਮਹਿਲ ਸਿੰਘ, ਰਾਮ ਸਿੰਘ, ਦਾਸ ਸਿੰਘ ਤੇ ਦਾਰਾ ਸਿੰਘ। ਅਲਬੇਲਾ ਵੀ ਛੜਾ ਹੀ ਸੀ ਔਰ ਪਹਿਲਵਾਨ ਸੀ। ਉਹਦੀ ਪਹਿਲਵਾਨੀ ਦੇ ਚਰਚੇ ਵੀ ਆਲੇ ਦੁਆਲੇ ਦੇ ਪਿੰਡਾਂ ਵਿੱਚ ਬਹੁਤ ਜ਼ਿਆਦਾ ਸੀਗੇ। ਇਹ ਸਾਰਾ ਟੱਬਰ ਜੀ ਇੱਕੋ ਹੀ ਵਿਹੜੇ ਵਿੱਚ ਰਹਿੰਦੇ ਸੀ। 1947 ਦੀ ਵੰਡ ਤੋਂ ਬਾਅਦ ਇੱਧਰ ਵਾਲੇ ਉੱਧਰ ਚਲੇ ਗਏ ਤੇ ਉੱਧਰ ਵਾਲੇ ਇੱਧਰ ਆ ਗਏ। ਹੁਣ ਇਸ ਪਿੰਡ ਦੇ ਵਿੱਚ ਬਹੁਤ ਸਾਰੀਆਂ ਬਰਾਦਰੀਆਂ ਦੇ ਲੋਕ ਆ ਕੇ ਬੈਠੇ ਆ, ਜਿਨ੍ਹਾਂ ਦਾ ਜ਼ਿਕਰ ਅਸੀਂ ਅੱਗੇ ਜਾ ਕੇ ਤੁਹਾਡੇ ਨਾਲ ਕਰਾਂਗੇ। ਜ਼ਰਾਈ ਰਕਬਾ ਇਹਦਾ 83 ਮੁਰੱਬੇ ਆ, 1400 ਤੱਕ ਇਹਦੇ ਵੋਟ ਪਾਈ ਜਾਂਦੀ ਆ। 3000 ਆਬਾਦੀ ਹੈ ਇਸ ਪਿੰਡ ਦੀ। ਅਸਲ ਆਬਾਦੀ 1 ਮੁਰੱਬੇ ਵਿੱਚ ਸੀ, ਲੇਕਿਨ ਹੁਣ 4 ਮੁਰੱਬਿਆਂ ਤੱਕ ਫੈਲ ਚੁੱਕੀ ਆ। 4 ਮਸਜਿਦਾਂ ਇਸ ਪਿੰਡ ਦੇ ਵਿੱਚ। ਰਾਜਪੂਤਾਂ ਦੀ ਤਾਦਾਦ ਜ਼ਿਆਦਾ ਆ। ਇਸ ਤੋਂ ਇਲਾਵਾ ਅਵਾਨ, ਅਰਾਈ, ਗਫਾਰੀ, ਜੱਟ ਅਤੇ ਗੈਰ ਕਾਸ਼ਤਕਾਰ ਲੋਕ ਇਸ ਪਿੰਡ ਦੇ ਵਿੱਚ ਬਹੁਤ ਪਿਆਰ ਮੁਹੱਬਤ ਦੇ ਨਾਲ ਰਹਿ ਰਹੇ ਨੇ। ਰਾਜਪੂਤ ਜ਼ਿਆਦਾਤਰ ਹੁਸ਼ਿਆਰਪੁਰ ਦੇ ਇਲਾਕੇ 'ਚੋਂ ਆ ਕੇ ਇੱਥੇ ਵਸੇ ਹੋਏ ਨੇ। 2 ਮੋਗੇ ਆ, 2 ਨੰਬਰਦਾਰੀਆਂ ਆ ਤੇ ਓੜ ਬਰਾਦਰੀ ਵੀ ਇਸ ਪਿੰਡ ਦੇ ਵਿੱਚ ਕਾਫੀ ਤਾਦਾਦ ਵਿੱਚ ਬੈਠੀ ਆ। ਇੱਕ ਬੜਾ ਨਾਮ ਰਾਣਾ ਮਨੱਵਰ ਖਾਂ ਅੰਜਮਨ ਰਾਜਪੂਤਾਂ ਦੇ ਸਦਰ ਵੀ ਰਹਿ ਚੁੱਕੇ ਨੇ। ਉਹ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ। ਉਹਨਾਂ ਦੀ ਲੰਬੜਦਾਰੀ ਉਹਨਾਂ ਦੇ ਪੋਤੇ ਮਕਸੂਦ ਮਨੱਵਰ ਦੇ ਕੋਲ ਹੈ। ਰਾਣਾ ਮਨੱਵਰ ਖਾਂ ਦੀ ਗੱਲ ਕਰੀਏ ਤਾਂ ਉਹ ਇੱਕ ਬੜੀ ਸ਼ਖਸੀਅਤ ਸੀਗੇ। ਉਹਨਾਂ ਦੀ ਪਰਸਨੈਲਿਟੀ, ਉਹਨਾਂ ਦਾ ਰੱਖ ਰਖਾਓ ਔਰ ਉਹਨਾਂ ਦਾ ਆਪਣੀ ਆਵਾਮ ਦੇ ਨਾਲ ਪਿਆਰ ਉਹਨਾਂ ਨੂੰ ਬੜਿਆਂ ਕਰਦਾ ਸੀ। ਲੜਕੀਆਂ ਦਾ ਗਵਰਨਮੈਂਟ ਸਕੂਲ 8ਵੀਂ ਤੱਕ ਆ ਤੇ ਮੁੰਡਿਆਂ ਦਾ 5ਵੀਂ ਤੱਕ ਆ, ਜਦਕਿ ਇੱਕ ਪ੍ਰਾਈਵੇਟ ਸਕੂਲ ਵੀ ਹੈ ਜਿੱਥੇ 12ਵੀਂ ਤੱਕ ਤਾਲੀਮ ਦਿੱਤੀ ਜਾਂਦੀ ਹੈ। ਗੁਆਂਢੀ ਪਿੰਡਾਂ ਦੀ ਗੱਲ ਕਰੀਏ ਤਾਂ 98 ਰੁੜਕਾ, 101 ਪਾਵਲੈਣੀ, 97 ਕੰਗਾ, 96 ਮਾੜੀ ਰੇਬੇ ਇਹ ਆਲੇ ਦੁਆਲੇ ਦੇ ਪਿੰਡ ਆ ਜੀ। 58 ਪਿੰਡ ਵੀ ਨੇੜੇ ਹੀ ਲੱਗਦਾ ਆ। ਸਭ ਤੋਂ ਖਾਸ ਗੱਲ ਕਿ ਬਾਬਾ ਜ਼ਾਹਰ ਵਾਲੀ ਸਰਕਾਰ ਦਾ ਦਰਬਾਰ, ਜੋ ਕਿ ਅਜੜਾਮ ਇੰਡੀਆ ਵਿੱਚ ਵੀ ਹੈਗਾ ਆ, ਉੱਥੋਂ ਉੱਠ ਕੇ ਆਉਣ ਵਾਲੇ ਲੋਕਾਂ ਨੇ ਇਸ ਪਿੰਡ ਦੇ ਵਿੱਚ ਵੀ ਉਹਨਾਂ ਦਾ ਦਰਬਾਰ ਬਣਾਇਆ ਹੋਇਆ ਹੈ, ਜਿੱਥੇ ਬੜੀ ਸ਼ਰਧਾ ਦੇ ਨਾਲ ਹਰ ਸਾਲ ਮੇਲਾ ਲੱਗਦਾ ਹੈ। ਓੜ ਬਰਾਦਰੀ ਨੂੰ ਇੱਥੇ ਵਸਾਉਣ ਵਾਲੇ ਰਾਣਾ ਮਨੱਵਰ ਖਾਂ, ਜਿਨ੍ਹਾਂ ਨੇ ਓੜਾਂ ਦਾ ਇੱਕ ਘਰ ਇੱਥੇ ਲਿਆ ਕੇ ਵਸਾਇਆ ਸੀ, ਲੇਕਿਨ ਹੁਣ ਉਹ ਤਕਰੀਬਨ 60 ਘਰ ਬਣ ਚੁੱਕੇ ਆ, ਜਿਹੜੇ ਰਾਜਪੂਤ ਬਰਾਦਰੀ ਦਾ ਸੱਜਾ ਹੱਥ ਮੰਨੇ ਜਾਂਦੇ ਨੇ। ਰਾਣਾ ਮਨੱਵਰ ਖਾਂ ਨੇ ਸਭ ਬਰਾਦਰੀਆਂ ਨੂੰ ਆਪਣੀ ਮੁਹੱਬਤ ਨਾਲ ਜੋੜ ਕੇ ਰੱਖਿਆ ਅਤੇ ਇਹ ਸਿਲਸਿਲਾ ਹੁਣ ਉਹਨਾਂ ਦੀ ਔਲਾਦ ਰਾਣਾ ਮਕਸੂਦ ਮਨੱਵਰ ਰਾਜਪੂਤ ਨੇ ਵੀ ਬਣਾ ਕੇ ਰੱਖਿਆ ਹੈ। ਦੋਸਤੋ, ਇਹ ਪਿੰਡ ਚੱਕ ਨੰਬਰ 99 ਗਾਹਬੇ ਨਹੰਗ ਬਟਾਲਾ ਅਵਤਾਰ ਸਿੰਘ ਹੁਣਾਂ ਦੇ ਵੜਕਿਆਂ ਦਾ ਪਿੰਡ ਸੀ, ਜਿਸ ਦੀ ਮੁਹੱਬਤ ਅੱਜ ਵੀ ਉਹ ਆਪਣੇ ਦਿਲ ਦੇ ਵਿੱਚ ਲੈ ਕੇ ਬੈਠੇ ਨੇ ਔਰ ਆਸ ਕਰਦੇ ਨੇ ਕਿ ਕਦੇ ਆਪਣੀਆਂ ਅੱਖਾਂ ਦੇ ਨਾਲ ਵੀ ਅਸੀਂ ਇਸ ਪਿੰਡ ਨੂੰ ਜਾ ਕੇ ਜ਼ਰੂਰ ਦੇਖਾਂਗੇ। ਤੇ ਪਿੰਡ ਵਾਲਿਆਂ ਦਾ ਵੀ ਇਹੀ ਕਹਿਣਾ ਹੈ ਕਿ ਸਾਡੇ ਸਰਦਾਰ, ਇਸ ਪਿੰਡ ਦੇ ਮਾਲਕ, ਜਦੋਂ ਵੀ ਦੁਬਾਰਾ ਇਸ ਪਿੰਡ ਨੂੰ ਦੇਖਣ ਆਣਗੇ ਤਾਂ ਪੂਰਾ ਪਿੰਡ ਉਹਨਾਂ ਦਾ ਇਸਤਕਬਾਲ ਕਰੇਗਾ, ਉਹਨਾਂ ਤੇ ਫੁੱਲ ਪੱਤੀਆਂ ਨਿਸ਼ਾਵਰ ਕਰਨਗੇ ਔਰ ਆਸ ਕਰਦੇ ਹਾਂ ਕਿ ਸਾਡੀ ਇਹ ਮੁਹੱਬਤ ਜਿਹੜੀ ਆ ਲਹਿੰਦੇ ਚੜ੍ਹਦੇ ਦੀ ਇਸੇ ਤਰ੍ਹਾਂ ਹੀ ਬਣੀ ਰਵੇ। ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੋਵੇ ਤਾਂ ਇਸ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਔਰ ਜੇਕਰ ਕੋਈ ਆਪਣਾ ਪਿੰਡ ਦੇਖਣਾ ਚਾਹੁੰਦਾ ਹੈ ਤੇ ਸਾਡੇ ਸਕਰੀਨ ਤੇ ਦਿੱਤੇ ਹੋਏ ਨੰਬਰ ਤੇ ਸਾਡੇ ਨਾਲ ਰਾਬਤਾ ਕਰ ਸਕਦਾ ਹੈ ਜੀ। ਬਹੁਤ ਸ਼ੁਕਰੀਆ ਜੀ।